ਰੋਜ਼ਾਨਾ ਦੀਆਂ ਜਿਹੜੀਆਂ ਕਾਲਸ ਆਉਂਦੀਆਂ ਉਹਨਾਂ ਤੋਂ ਬਹੁਤ ਚੀਜ਼ਾਂ ਜਿਹੜੀਆਂ ਉਹ ਸੁਣਨ ਨੂੰ ਮਿਲ ਰਹੀਆਂ। ਸਾਰਿਆਂ ਨਾਲੋਂ ਵੱਡਾ ਜਿਹੜਾ ਇਸ ਵੇਲੇ ਆ ਪ੍ਰੋਬਲਮ ਜਿਹਦੇ ਨਾਲ ਟਰੱਕਿੰਗ ਇੰਡਸਟਰੀ ਜੂਝ ਰਹੀ ਆ ਉਹ ਹੈਗਾ ਫਰਾਡ, ਸਕੈਮ ਤੇ ਫਰਾਡ ਜਿਹੜਾ ਹੈਗਾ। ਓਕੇ। ਸੋ ਇਸ ਵੇਲੇ ਇੱਕ ਹੋਰ ਜਿਹੜੀ ਈਮੇਲ ਆ ਉਹ ਸਰਕੂਲੇਟ ਕਰ ਰਹੀ ਆ ਜਿਹਦੇ ਵਿੱਚ ਕਿ ਇਹ US ਕੈਰੀਅਰ ਸੇਫਟੀ ਐਂਡ ਕੰਪਲਾਇੰਸ ਆਫਿਸ ਇਹਦੇ ਤੋਂ ਈਮੇਲ ਆ ਰਹੀ ਹੈਗੀ, ਜਿਹਦਾ ਕਿ ਐਡਰੈਸ ਅਸੀਂ ਚੈੱਕ ਕੀਤਾ ਹੈਗਾ ਉਹ ਮਤਲਬ ਕਿ ਰੀਅਲ ਬਿਜ਼ਨਸ ਐਡਰੈਸ ਨਹੀਂ ਹੈਗਾ। ਜਿਹੜੇ ਰੋਬੋ ਕਾਲਸ ਦੀਆਂ ਜਿਹੜੀਆਂ ਕਾਲਸ ਹੈਗੀਆਂ ਉੱਤੋਂ ਜਿਹੜੇ ਨੰਬਰ ਆ ਰਹੇ ਹੈਗੇ ਆ ਉਹ ਦੱਸੇ ਜਾ ਰਹੇ ਕਿ ਰੋਬੋ ਕਾਲਸ ਉਹਨੂੰ ਡਿਟੈਕਟ ਕਰ ਰਿਹਾ ਹੈਗਾ ਕਿ ਉਹ ਮਤਲਬ ਕਿ ਸਕੈਮ ਕਾਲਸ ਹੈਗੀਆਂ, ਸਕੈਮ ਕਾਲ ਆ। ਓਕੇ। ਸੋ ਉਹ ਜਿਹੜੇ ਆ ਉਹ ਤੁਹਾਨੂੰ ਕਹਿ ਰਹੇ ਕਿ 369 ਫॉर ਫਾਈਲਿੰਗ ਥਰੂ ਮੋਟਰ ਕੈਰੀਅਰ MCS, ਮਤਲਬ ਤੁਹਾਨੂੰ $369 ਉਹ ਕਹਿ ਰਹੇ ਚਾਰਜ ਕਰ ਰਹੇ ਕਿ ਤੁਹਾਡੀ ਜਿਹੜੀ ਆ ਇਨਫੋਰਮੇਸ਼ਨ ਅਪਡੇਟ ਕਰਨੀ ਹੈ। ਜਿਹੜੀ MCS 150 ਆ ਉਹ ਫ੍ਰੀ ਹੈਗਾ ਆ, ਉਹਦੇ ਵਿੱਚ ਕੋਈ ਚਾਰਜ ਨਹੀਂ ਹੈਗਾ ਫਾਈਲ ਕਰਨ ਦੇ ਲਈ, ਠੀਕ ਹੈ ਨਾ। ਹਾਂ, ਕੋਈ ਆਪਣੀ ਫੀਸ ਲੈ ਸਕਦਾ, $25 $50 ਕੋਈ ਉਹਦੀ ਹੈਲਪ ਕਰਨ ਦੀ ਫੀਸ ਲੈ ਸਕਦਾ, ਪਰ ਉਹਦੇ ਕੋਈ ਚਾਰਜ ਨਹੀਂ ਹੈਗੇ MCS 150 ਫਾਈਲ ਕਰਨ ਦੇ। ਓਕੇ। ਜਿਹੜੀ MCS 150 ਹੈਗਾ ਉਹ ਜਸਟ ਉਹ ਫੀਸ ਨਹੀਂ ਗੱਲ ਹੈਗੀ ਫੀਸ ਦੀ, ਉੱਥੇ ਇਨਫੋਰਮੇਸ਼ਨ ਚੇਂਜ ਕਰ ਦਿੱਤੀ ਜਾਂਦੀ ਹੈ ਤੁਹਾਡੀ ਆਥੋਰਾਈਜੇਸ਼ਨ ਲੈ ਕੇ। ਸੋ ਉੱਥੇ ਇਨਫੋਰਮੇਸ਼ਨ ਜਦੋਂ ਇੱਕ ਵਾਰੀ ਚੇਂਜ ਹੋ ਜਾਂਦੀ ਹੈ ਦੈਨ ਤੁਹਾਡੀ ਜਿਹੜੀ ਅਥਾਰਟੀ ਆ ਉਹ ਕਿਸੇ ਦੇ ਹੱਥ ਚਲੀ ਜਾਂਦੀ ਆ। ਸੋ ਉੱਥੋਂ ਜਿਹੜਾ ਫਰਾਡ ਦਾ ਅਸਲ ਕੰਮ ਸ਼ੁਰੂ ਹੁੰਦਾ ਹੈ। ਸੋ ਮੇਰਾ ਇੱਕ ਰਿਕੁਐਸਟ ਹੈਗੀ ਆ ਸਾਰੇ ਆਪਣੇ ਜਿਹੜੇ ਟਰੱਕਰਸ ਭੈਣ ਭਰਾ ਸੁਣਦੇ ਆ ਕਿ ਜਦੋਂ ਤੁਸੀਂ ਕੋਈ ਵੀ ਕੰਮ ਕਰਵਾਉਂਦੇ ਆ, ਕੋਈ ਵੀ ਪਰਮਿਟਿੰਗ ਦਾ, ਚਾਹੇ ਉਹ ਰੈਂਡਮਸ ਜਾਂ ਡਰੱਗ ਟੈਸਟਿੰਗ ਜਾਂ ਕੋਈ ਵੀ ਟਰੱਕਿੰਗ ਦਾ ਕੰਮ ਕਰਵਾਉਂਦੇ ਆ, ਬਹੁਤ ਹੀ ਰਿਲਾਇਬਲ ਸੋਰਸਿਸ ਜਿਹੜੇ ਹੈਗੇ ਆ, ਬਹੁਤ ਹੀ ਜਿਹੜੀਆਂ ਕੰਪਨੀਜ਼ ਹੈਗੀਆਂ ਜਿਹੜੀਆਂ ਰਿਲਾਇਬਲ ਹੈਗੀਆਂ, ਤੁਹਾਨੂੰ ਪਤਾ ਹੈ ਕਿ ਇਹ ਕੰਪਨੀ ਗੁੱਡ ਹੈਗੀ ਆ, ਲੋਕਲ ਹੈਗੀ ਆ। ਖਾਸ ਕਰਕੇ ਬਹੁਤ ਮੈਂ ਇੰਪੋਰਟੈਂਟ ਚੀਜ਼ ਇਹ ਕਰੂੰਗਾ ਜਿਹੜੀ ਲੋਕਲ ਹੈਗੀ ਆ ਤੁਹਾਡੀ, ਜਾਂ ਜੇ ਤੁਸੀਂ ਬਾਹਰ ਕਿਤੇ ਵੀ ਕਰ ਰਹੇ ਆ ਤਾਂ ਨੋਨ, ਵੈਰੀ ਵੈਲ ਨੋਨ ਹੈਗੇ ਆ, ਨਹੀਂ ਤਾਂ ਲੋਕਲ ਜਿਹੜੀ ਕੰਪਨੀ ਆ ਜਿਹਦੇ ਆਫਿਸ 'ਚ ਤੁਸੀਂ ਵਿਜ਼ਿਟ ਕਰ ਸਕਦੇ ਆ, ਜਿਨ੍ਹਾਂ ਨੂੰ ਮਿਲ ਸਕਦੇ ਆ, ਉਸੇ ਹੀ ਕੰਪਨੀ ਦੇ ਨਾਲ ਤੁਸੀਂ ਆਪਣਾ ਜਿਹੜਾ ਕੰਮ ਆ ਉਹ ਕਰਵਾਓ। ਕਿਉਂਕਿ ਇਸ ਵੇਲੇ ਬਹੁਤ ਜਿਹੜੀਆਂ ਸਾਨੂੰ ਜਿਹੜੇ ਕਾਲਸ ਆ ਉਹ ਆਉਂਦੀਆਂ ਹੈਗੀਆਂ ਕਿ ਸਾਡਾ ਅਕਾਊਂਟ ਉੱਥੇ ਟੈਕਸਸ 'ਚ ਖੁੱਲ੍ਹਾ ਆ, LA 'ਚ ਖੁੱਲ੍ਹਾ ਆ, ਕਿਸੇ ਥਾਂ 'ਤੇ ਖੁੱਲ੍ਹਾ ਆ ਜੀ, ਉੱਥੇ ਉਹ ਸਾਨੂੰ ਆਟੋਮੈਟਿਕਲੀ ਚਾਰਜ ਕਰੀ ਜਾਂਦੇ। ਬਹੁਤ ਜ਼ਿਆਦਾ ਕੰਮ ਖਰਾਬ। ਪਰ ਇਹਦੇ ਨਾਲ ਕੀ ਹੁੰਦਾ ਕਿ ਬਹੁਤ ਜਿਹੜੀਆਂ ਟਰੱਕਿੰਗ ਕੰਪਨੀਆਂ ਹੈਗੀਆਂ ਉਹ ਸਵੀਅਰਲੀ ਡੈਮੇਜ ਹੋ ਰਹੀਆਂ ਹੈਗੀਆਂ। ਮੇਲ ਆ ਰਹੀ ਆ, ਕਾਲ ਆ ਰਹੀ ਆ, ਤੇ ਇਹਦੇ ਵਿੱਚ ਕਹਿੰਦੇ ਕਿ ਜਿੱਦਾਂ ਤੁਸੀਂ ਦੱਸੇ ਵੀ ਉਹ ਅਪਡੇਟ ਕਰਨ ਨੂੰ ਕੀ ਕਹਿੰਦੇ ਆ, ਉਹ ਵਕਤ ਹੈਗਾ ਉਸ ਚੀਜ਼ ਦਾ ਵੈਸੇ ਓਵਰਆਲ ਅਪਡੇਟ ਕਰਨ ਦਾ, ਜਿਹੜੀ ਚੀਜ਼ ਦਾ ਫਰਾਡ ਚੱਲ ਰਿਹਾ? ਜਿਹੜਾ MCS 150 ਹੈਗਾ ਆ ਰਾਜਕਰਨ, ਉਹ ਜਿਹੜੀ ਵੀ ਕੰਪਨੀ ਕੋਈ ਵੀ ਕੰਪਨੀ ਖੋਲਦੀ ਆ, ਐਵਰੀ 2 years ਤੁਹਾਨੂੰ ਨੋ ਮੈਟਰ ਤੁਹਾਡੇ ਕੋਈ ਰੈਕਡ 'ਚ ਚੇਂਜ ਹੋਈ ਆ ਨਹੀਂ ਹੋਈ ਆ, MCS 150 ਤੁਸੀਂ ਹਰ 2 ਸਾਲ ਬਾਅਦ ਜਿਹੜਾ ਆ ਉਹ ਤੁਹਾਨੂੰ ਅਪਡੇਟ ਕਰਨਾ ਹੁੰਦਾ FMCS ਤੇ ਸੇਫਰ ਤੇ। ਉਹ ਜਿਹੜੀ ਚੀਜ਼ ਆ ਉਹ ਤੁਸੀਂ ਡਜ਼ਨਟ ਮੈਟਰ 2 ਸਾਲ ਆ, ਤੁਸੀਂ ਸਾਲ ਬਾਅਦ ਵੀ ਅਪਡੇਟ ਕਰ ਸਕਦੇ ਜੇ ਸਾਡੀ ਇਨਫੋਰਮੇਸ਼ਨ ਚੇਂਜ ਹੋ ਗਈ ਹੈ। ਓਕੇ। ਬਹੁਤ ਕੰਪਨੀਆਂ ਦੇ ਮੈਂ ਦੇਖਿਆ ਆ ਜਦੋਂ ਉਹਨਾਂ ਦਾ ਆਪਾਂ ਸੇਫਰ ਤੇ ਰੈਕਡ ਪੁੱਲ ਕਰੀਦਾ, ਉਹਨਾਂ ਦੇ ਡਰਾਈਵਰ ਸ਼ੋ ਹੁੰਦੇ ਆ 10 ਮੰਨ ਲਓ, ਠੀਕ ਆ, ਤੇ ਉਹਨਾਂ ਨੂੰ ਜਦੋਂ ਉਹਨਾਂ ਦਾ ਅਕਾਊਂਟ ਦੇਖੀ ਤਾਂ ਉਹਨੂੰ ਕਹੀਦਾ ਵੀ ਭਾਜੀ ਤੁਹਾਡੇ ਇੱਥੇ 10 ਸ਼ੋ ਹੁੰਦੇ ਆ ਪਰ ਤੁਹਾਡੇ ਐਕਚੁਅਲੀ 20 ਡਰਾਈਵਰਸ ਆ, ਠੀਕ ਹੈ ਨਾ, ਵੀ ਤੁਸੀਂ 20 ਡਰਾਈਵਰ ਰਨ ਕਰ ਰਹੇ ਆ, ਤੁਹਾਡੇ ਸ਼ੋ 10 ਹੁੰਦੇ ਆ। ਹੁਣ ਦੇਖੋ ਉੱਥੇ ਕੀ ਹੁੰਦਾ ਕਿ ਜਦੋਂ ਤੁਹਾਡੇ 10 ਡਰਾਈਵਰ ਰਨ ਉੱਥੇ ਡਾਟਾ ਦੇ ਵਿੱਚ ਹੈਗੇ ਆ, ਰਨ ਤੁਸੀਂ 20 ਕਰ ਰਹੇ ਆ, ਇੰਸਪੈਕਸ਼ਨਾਂ ਤੁਹਾਡੀਆਂ 20 ਦੀਆਂ ਹੋ ਰਹੀਆਂ, ਤਾਂ ਉਹਦੀ ਜਿਹੜੀ ਐਵਰੇਜ ਹੈਗੀ ਆ ਉਹ 20 ਡਰਾਈਵਰਸ ਦੀਆਂ ਜਿਹੜੀ ਤੁਹਾਡੀ ਇੰਸਪੈਕਸ਼ਨ ਆ ਉਹ 10 ਦੇ ਪੈਰੀ, ਮਤਲਬ ਕਿ ਤੁਹਾਡਾ ਜੋ ਵੀ ਸਕੋਰ ਹੈਗਾ ਉਹ ਡਬਲ ਹੋ ਜਾਣਾ ਪੇਪਰ 'ਚ, ਠੀਕ ਹੈ ਨਾ। ਸੋ ਜਦੋਂ ਆਪਾਂ ਕਹਿੰਦੇ ਸਾਡਾ ਸਕੋਰ ਉੱਪਰ ਚਲਾ ਗਿਆ ਜਾਂ ਸਾਨੂੰ ਲੋਡ ਨਹੀਂ ਮਿਲ ਰਹੇ, ਤੁਹਾਡੀ ਇਨਫੋਰਮੇਸ਼ਨ ਕਿੰਨੀ ਜੈਨੂਅਨਲੀ ਸਹੀ ਆ ਉੱਥੇ। ਜੇ ਤੁਹਾਡੇ ਕੋਲ 20 ਡਰਾਈਵਰ ਉੱਥੇ 20 ਅਪਡੇਟ ਕਰੋ ਤਾਂ ਕਿ ਤੁਹਾਡੇ ਜਿਹੜੇ 20 ਡਰਾਈਵਰ ਦੀ ਇੰਸਪੈਕਸ਼ਨ ਹੈ ਉੱਥੇ 20 ਹੀ ਸ਼ੋ ਹੋਣ ਤੇ 20 ਦੇ ਉੱਤੇ ਹੀ ਉਹਦਾ ਐਵਰੇਜ ਆਊਟ ਆਵੇ। ਸੋ ਬਹੁਤ ਕੰਪਨੀਆਂ ਜਿਹੜੀਆਂ ਹੈਗੀਆਂ ਉਹਨਾਂ ਦੇ ਡਰਾਈਵਰ ਉੱਥੇ 100 ਹੁੰਦੇ ਆ, ਐਕਚੁਅਲ 'ਚੋਂ ਡਰਾਈਵਰ 50 ਰਨ ਕਰ ਰਹੇ ਆ, ਠੀਕ ਆ। ਇਹ ਸੱਚਾਈ ਆ। ਕਈ ਕੰਪਨੀਆਂ ਜਿਹੜੀਆਂ ਆ ਉਹ ਇਸ ਕਰਕੇ ਡਰਾਈਵਰ ਉੱਤੇ ਜ਼ਿਆਦਾ ਰੱਖਦੀ ਆ ਵੀ ਬ੍ਰੋਕਰ ਜਦੋਂ ਸਾਡੇ ਡਰਾਈਵਰ ਦੇਖੋ, ਸਾਡੇ ਟਰੱਕ ਦੇਖੂਗਾ ਉੱਥੇ 100 ਟਰੱਕ ਸ਼ੋ ਕਰਦੇ, ਐਕਚੁਅਲ 'ਚ ਉਹਨਾਂ ਦੇ 50 ਚੱਲ ਰਹੇ। ਓਕੇ, ਠੀਕ ਹੈ ਨਾ। ਸੋ ਉੱਥੇ ਵੀ ਇਹੀ ਪ੍ਰੋਬਲਮ ਆ।
ਸੋ MCS 150 ਜਿਹੜਾ ਆ ਉਹ ਤੁਹਾਡੀ ਨੰਬਰ ਆਫ ਡਰਾਈਵਰਸ, ਨੰਬਰ ਆਫ ਟਰੱਕਸ, ਮਾਈਲਸ, ਤੁਹਾਡਾ ਫੋਨ ਨੰਬਰ, ਤੁਹਾਡਾ ਈਮੇਲ ਐਡਰੈਸ, ਤੁਹਾਡਾ ਫਿਜ਼ੀਕਲ ਐਡਰੈਸ, ਇਹ ਸਾਰਾ ਕੁਝ ਅਪਡੇਟ ਹੁੰਦਾ ਉੱਤੇ ਜਦੋਂ ਤੁਸੀਂ ਅਪਡੇਟ ਕਰਦੇ। ਤੇ ਜੇ ਉਹ 2 ਸਾਲਾਂ 'ਚ ਨਹੀਂ ਅਪਡੇਟ ਕਰਦੇ ਫਿਰ ਉਹਦਾ ਕੀ ਹੈ? ਪ੍ਰੋਬਲਮ ਇਹ ਆ ਕਿ ਤੁਹਾਨੂੰ ਇਹ ਰਿਕੁਆਇਰਮੈਂਟ ਹੈਗੀ ਆ, ਨਹੀਂ ਅਪਡੇਟ ਕਰਦੇ ਤਾਂ ਉਹਦੀ ਇੰਪਲੀਕੇਸ਼ਨ ਮੇਰੇ ਖਿਆਲ ਕੋਈ ਆਪਣੇ ਪਰਮਿਟਸ ਵਾਲੇ ਜੇ ਕਾਲ ਕਰਕੇ ਦੱਸ ਸਕਦੇ ਆ ਕਿ ਉਹਦਾ ਕੀ ਨੁਕਸਾਨ ਹੈਗਾ ਨਾ ਅਪਡੇਟ ਕਰਨ ਦਾ। ਪਰ ਮੇਰੇ ਖਿਆਲ ਜਿਹੜੇ ਹਾਲਾਤ ਅੱਜ ਕੱਲ੍ਹ ਚੱਲ ਰਹੇ, ਮੈਂ ਕਹਿੰਦਾ ਵੀ ਉੱਥੇ ਹਰ ਮਹੀਨੇ ਦੇਖਣਾ ਤੁਹਾਨੂੰ ਵਾਚ ਕਰਨਾ, ਐਵਰੀ ਵੀਕ, ਐਵਰੀ ਡੇ ਤੁਹਾਨੂੰ ਇੱਕ ਵਾਰੀ ਸੇਫਰ ਤੇ ਆਪਣੀ ਇਨਫੋਰਮੇਸ਼ਨ ਜ਼ਰੂਰ ਦੇਖਣੀ ਚਾਹੀਦੀ ਹੈ ਜਾ ਕੇ। ਇਟ ਇਜ਼ ਵੈਰੀ ਈਜ਼ੀ, ਸਿੰਪਲ ਹੈਗਾ, SAFER ਸੇਫਰ। ਤੁਸੀਂ ਜਾਓ ਉੱਥੇ ਆਪਣਾ ਡਿਊਟੀ ਨੰਬਰ ਪਾਓ ਤੇ ਉੱਥੇ ਜਾ ਕੇ ਆਪਣੀ ਇਨਫੋਰਮੇਸ਼ਨ ਚੈੱਕ ਕਰੋ। ਜੇ ਤੁਹਾਡੀ ਉੱਤੇ ਕੋਈ ਵੀ ਇਨਫੋਰਮੇਸ਼ਨ ਹਿੱਲੀ ਆ ਜਾਂ ਤੁਹਾਡੇ ਉੱਥੇ ਚੇਂਜ ਹੋਇਆ ਤਾਂ ਉੱਤੇ ਕਾਰਵਾਈ ਕਰੋ ਰਾਈਟ ਵੇ। MCS 150 ਨਵਾਂ ਫਾਈਲ ਕਰਕੇ ਆਪਣੀ ਇਨਫੋਰਮੇਸ਼ਨ ਚੇਂਜ ਕਰੋ। ਯੂਜਲੀ ਤੁਸੀਂ ਦੱਸ ਰਹੇ, ਪਹਿਲੋਂ ਵੀ ਤੁਸੀਂ ਦੱਸਿਆ ਸੀਗਾ ਵੀ ਜਿਹੜੇ ਲਾਸਟ ਟਰੱਕ ਸ਼ੋਅ ਤੇ ਗਏ ਸੀਗੇ, ਇਹੋ ਜਿਹੀਆਂ ਚੀਜ਼ਾਂ ਦੇ ਲਈ ਉਹ ਫੇਸ ID ਇਹ ਉਹ ਚੀਜ਼ਾਂ ਐਡ ਕਰਨੀਆਂ ਚਾਹੁੰਦੇ ਆ, ਕਿਉਂਕਿ ਇੱਥੇ ਸਭ ਤੋਂ ਜ਼ਿਆਦਾ ਘਪਲਾ ਹੁੰਦਾ ਆ। ਲੋਕ ਕੋਈ ਕੰਪਨੀ ਅਪਡੇਟ ਕਰਾ ਲੈਂਦੇ ਆ, ਆਪਣੇ ਨਾਂ ਤੇ ਕਰ ਲੈਂਦੇ ਆ, ਜਾਂ ਈਮੇਲ ਆਪਣੀਆਂ ਪਾ ਲੈਂਦੇ ਆ। ਸੋ ਇਹਦੇ ਜ਼ਰੀਏ ਕਰ ਲਿਆ ਜਾਂਦਾ ਆ ਫਿਰ ਉਹ ਚੀਜ਼ਾਂ। ਬਿਲਕੁਲ ਐਗਜ਼ੈਕਟਲੀ, ਇੱਥੋਂ ਹੀ ਸਾਰਾ ਜਿਹੜਾ ਕਾਰਵਾਈ ਆ ਉਹ ਇੱਥੋਂ ਹੀ ਸ਼ੁਰੂ ਹੁੰਦੀ ਹੈ। ਸੋ ਜਿਹੜੇ ਟਰੱਕਿੰਗ ਇੰਡਸਟਰੀ ਦੇ ਵਿੱਚ ਹੈਗੇ ਆ, ਜਿੰਨੇ ਵੀ ਆਪਣੇ ਓਨਰ ਆਪਰੇਟਰਸ ਆ, ਸਮਾਲ ਕੰਪਨੀਜ਼ ਆ, ਸਾਰਿਆਂ ਨੂੰ ਪਤਾ ਕਿ ਆਪਾਂ ਨੂੰ ਹੰਡਰਡਸ ਆਫ ਕਾਲਸ ਆਉਂਦੀਆਂ ਡੇਲੀ, ਤੁਸੀਂ ਆਹ ਕਰਾ ਲਓ, ਅਸੀਂ ਆਹ ਕਰਾ ਲਓ, ਇਹ ਕਰਨਾ, ਉਹ ਕਰਨਾ। ਜਦੋਂ ਆਪਾਂ ਘਰ ਲੈਂਦੇ ਹਾਂ, ਆਪਾਂ ਨੂੰ ਰਿਮੈਂਬਰ ਕਿੰਨੀ ਮੇਲ ਆਉਂਦੀ ਹੁੰਦੀ ਹੈ ਘਰ ਦੇ ਵਿੱਚ ਵੀ ਮੂਵ ਕਰ ਲਓ, ਇਹ ਕਰ ਲਓ, ਉਹ ਕਰ ਲਓ। ਤੁਸੀਂ ਨਵੀਂ ਕੰਪਨੀ ਖੋਲ ਲਓ, ਤੁਹਾਨੂੰ ਹਜ਼ਾਰਾਂ ਲੈਟਰਸ ਆਉਂਦੇ ਆ, ਤੁਸੀਂ ਆਪਣਾ ਡੋਮੇਨ ਸੇਵ ਕਰ ਲਓ, ਇੰਨੇ ਪੈਸੇ ਦਿਓ, ਆਹ ਕਰ ਲਓ, ਆਹ ਕਰ ਲਓ। ਸੋ ਮੇਕ ਸ਼ੋਰ ਤੁਸੀਂ ਚੈੱਕ ਐਵਰੀਥਿੰਗ ਕਰਨੀ ਆ, ਤੇ ਪਰ ਇਹੋ ਜਿਹੀਆਂ ਚੀਜ਼ਾਂ ਤੇ ਵਿਸ਼ਵਾਸ ਨਹੀਂ ਕਰਨਾ ਹੈਗਾ। ਇਹੋ ਜਿਹੀਆਂ ਚੀਜ਼ਾਂ ਹੁਣ ਸਾਡੇ ਕੱਲ ਮੇਰੇ ਇੱਕ ਫਰੈਂਡ ਸੀਗੇ ਆਏ ਇੱਥੇ ਆਫਿਸ ਦੇ ਵਿੱਚ, ਉਹਨਾਂ ਨੇ ਅਪਲਾਈ ਕੀਤਾ ਸੀਗਾ ਆਪਣਾ ਟ੍ਰੇਡਮਾਰਕ ਦੇ ਵਿੱਚ। ਟ੍ਰੇਡਮਾਰਕ ਉਹਨਾਂ ਨੇ ਕਰਵਾਇਆ ਸੀ ਆਪਣਾ ਬਿਜ਼ਨਸ, ਠੀਕ ਹੈ। ਸੋ ਟ੍ਰੇਡਮਾਰਕ ਕਰਵਾਇਆ ਸੀਗਾ, ਉਹਨਾਂ ਨੂੰ ਈਮੇਲਾਂ ਆਉਂਦੀਆਂ ਸੀਗੀਆਂ, ਬਹੁਤ ਆਉਂਦੀਆਂ ਸੀਗੀਆਂ, ਹਨਾ। ਤੇ ਵਿੱਚ ਹੀ ਉਹਨਾਂ ਨੂੰ ਈਮੇਲ ਕਿਤੇ ਜੈਨੂਇਨ ਵੀ ਆਈ ਉਹਨਾਂ ਦੀ ਟ੍ਰੇਡਮਾਰਕ ਵਾਲਿਆਂ ਦੀ ਕੋਈ ਚੀਜ਼ ਅਪਡੇਟ ਕਰਨ ਨੂੰ। ਉਹਨਾਂ ਨੇ ਇਹੋ ਹੀ ਸੋਚਿਆ ਵੀ ਇਹ ਸਭ ਉਹੋ ਹੀ ਉਹਨਾਂ ਨੇ ਮਾਰਕੀਟਿੰਗ ਹੀ ਚੱਲ ਰਹੀ ਹੈ। ਉਹ ਕੱਲ ਅਸੀਂ ਉਹਨਾਂ ਦਾ ਜਿਹੜਾ ਟ੍ਰੇਡਮਾਰਕ ਹੈ ਸਾਰਾ ਚੈੱਕ ਕਰਕੇ ਦੇਖਿਆ, ਤੇ ਉਹ ਉਹਨਾਂ ਦਾ ਅਬੈਂਡਨਡ ਐਪਲੀਕੇਸ਼ਨ ਹੋ ਗਈ ਬਿਕਾਜ਼ ਦੇ ਡਿਡ ਨਾਟ ਰਿਸਪੌਂਸ ਇਨ ਟਾਈਮ। ਸੋ ਦੈਟ ਮੀਨਸ ਕਿ ਤੁਹਾਨੂੰ ਹਰੇਕ ਈਮੇਲ, ਹਰੇਕ ਚੀਜ਼ ਜਿਹੜੀ ਚੈੱਕ ਕਰਨੀ ਚਾਹੀਦੀ ਆ ਟੂ ਮੇਕ ਸ਼ੋਰ ਕਿ ਇਹ ਐਕਚੁਅਲ ਆ ਕਿ ਨਹੀਂ ਗੀ। ਪਰ ਉਹ ਐਕਚੁਅਲ ਆ ਨਹੀਂ ਗੀ, ਉਹਦੇ ਲਈ ਤੁਸੀਂ ਆਪਣੇ ਜਿਹੜੀ ਡਿਊ ਡਿਲੀਜੈਂਸ ਆ, ਬੇਸਿਕ ਫੋਨ ਚੱਕੋ, ਕਾਲ ਕਰੋ, ਠੀਕ ਹੈ ਨਾ, ਜਾਂ ਗੱਲ ਕਰੋ ਜਿਹੜੇ ਡਿਪਾਰਟਮੈਂਟ 'ਚ ਤੁਸੀਂ ਕੀਤੀ ਆ, ਜਿਹੜੇ ਪਰਮਿਟਸ ਵਾਲਿਆਂ ਨਾਲ ਤੁਸੀਂ ਕੰਮ ਕਰ ਰਹੇ ਆ। ਇਸੇ ਕਰਕੇ ਮੈਂ ਕਹਿੰਦਾ ਵੀ ਜਿਹੜੇ ਲੋਕਲ ਤੁਹਾਡੇ ਪ੍ਰੋਵਾਈਡਰ ਹੈਗੇ ਆ, ਕਿਸੇ ਵੀ ਏਰੀਏ 'ਚ ਆ, ਲੋਕਲ ਪ੍ਰੋਵਾਈਡਰਸ ਹੈਗੇ ਆ, ਉਹਨਾਂ ਨਾਲ ਕੰਮ ਕਰੋ ਤਾਂ ਕਿ ਉਹਨਾਂ ਦੇ ਤੁਸੀਂ ਆਫਿਸ ਜਾ ਕੇ ਤੁਸੀਂ ਗੱਲ ਕਰ ਸਕੋ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਬਹੁਤ ਇੰਪੋਰਟੈਂਟ ਹੈਗੀਆਂ ਟਰੱਕਿੰਗ ਦੇ ਵਿੱਚ, ਟੂ ਕੀਪ ਯੂਰਸੈਲਫ ਅਪ ਟੂ ਡੇਟ। ਠੀਕ ਹੈ। ਸੋ ਸਰੋਤਿਓ, ਜੇ ਤੁਹਾਡਾ ਵੀ ਕੋਈ ਸਵਾਲ ਆ, ਜੇ ਤੁਸੀਂ ਪਰਮਿਟਾਂ ਦੇ ਨਾਲ ਵਾਹ ਵਾਸਤਾ ਆ, ਤੁਹਾਡਾ ਕੋਈ ਉਸ ਤਰੀਕੇ ਦਾ ਕੋਈ ਕੰਮ ਆ, ਤਾਂ ਤੁਸੀਂ ਹੋਰ ਵੀ ਜਿਹੜਾ ਕਲੈਰਿਟੀ ਦੇ ਨਾਲ ਵੀ ਜਿਹੜਾ ਉਹ ਦੱਸ ਸਕਦੇ ਆ। ਸਟੂਡੀਓ 'ਚ ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200 ਦੇ ਉੱਤੇ ਜਿਹੜੀ ਉਹ ਤੁਸੀਂ ਕਾਲ ਜਿਹੜੀ ਉਹ ਕਰ ਸਕਦੇ ਹੈਗੇ ਆ। ਸੋ ਦੇਖੋ ਵੀ ਸਕੈਮ